ਸਰਦਾਰ ਜੀ 3 ਔਰ ਇਹਦੀ ਪੂਰੀ ਟੀਮ ਨੂੰ ਬਹੁਤ ਵਧਾਈਆਂ, ਬਲਕਿ ਲੱਖ ਲੱਖ ਵਧਾਈਆਂ। ਦਿਲਜੀਤ ਦੋਸਾਂਝ, ਹਾਨੀਆ ਆਮਦ, ਨੀਰੂ ਬਾਜਵਾ ਤੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ। ਨੀਰੂ ਬਾਜਵਾ ਦੇ ਬਾਰੇ ਮੈਂ ਅਜੇ ਉਹਨਾਂ ਸਰਚ ਨਹੀਂ ਕੀਤਾ। ਮੈਨੂੰ ਪਤਾ ਲੱਗਾ ਕਿ ਉਹ ਇਹਨਾਂ ਕੋ ਖੁਸ਼ ਨਹੀਂ ਨੇ ਜਾਂ ਉਹਨੂੰ ਬਿਜ਼ਨਸ ਦਾ ਆਪਣੇ ਫਿਕਰ ਪੈ ਗਿਆ ਹੈ ਔਰ ਸਰਦਾਰ ਜੀ 3 ਦੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਕੁਝ ਡਿਸਲਾਈਕ ਕੀਤਾ ਜਾਂ ਕਿਸੇ ਦਾ। ਬਹਰਹਾਲ ਉਹਦਾ ਜ਼ਾਤੀ ਮਸਲਾ ਹੈ। ਮੈਂ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਾਂਗਾ ਬਾਬਾ ਨਜਮੀ ਜੀ ਦੇ ਸ਼ੇਰ ਤੋਂ ਔਰ ਬਾਬਾ ਨਜਮੀ ਜੀ ਦੀ ਜ਼ੁਬਾਨੀ। ਲਹਿੰਦਾ ਅੱਜ ਵੀ ਬਾਵਾਂ ਕੋਲ ਖਲੋਤਾ ਹੈ, ਲਹਿੰਦਾ ਅੱਜ ਵੀ ਬਾਵਾਂ ਕੋਲ ਖਲੋਤਾ ਹੈ, ਚੜ੍ਹਦੇ ਵੱਲੋਂ ਕੋਈ ਵੀ ਆ ਕੇ ਵੇਖ ਲਵੇ। ਜੀ ਦਿਲਜੀਤ, ਮੈਂ ਤੁਹਾਡੇ ਨਾਲ ਮੁਖਾਤਬ ਹਾਂ ਔਰ ਆਪਣੇ ਸਾਰੇ ਪੰਜਾਬੀਆਂ ਦੇ ਨਾਲ। ਕੱਲ ਜਦੋਂ ਮੈਂ ਗੱਲਬਾਤ ਕੀਤੀ ਹੈ ਸਰਦਾਰ ਜੀ 3 ਬਾਰੇ ਔਰ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਕਿ ਮੈਂ ਫਿਲਮ ਵੇਖਣ ਜਾਵਾਂ। ਯਕੀਨ ਕਰੋ ਮੈਂ ਬਹੁਤ ਪ੍ਰਸੰਨ ਹੋਇਆ, ਰਾਜ਼ੀ ਹੋਇਆ, ਮੇਰਾ ਰੂਹ ਰਾਜ਼ੀ ਹੋ ਗਿਆ, ਬਹੁਤ ਖੁਸ਼ ਹੋਇਆ, ਮੇਰਾ ਸੀਨਾ ਚੌੜਾ ਹੋ ਗਿਆ ਕਿ ਪੰਜਾਬੀਆਂ ਨੇ ਜਿੰਨਾ ਪਿਆਰ ਦਿੱਤਾ ਹੈ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ। ਲਾਹੌਰ ਦੇ ਬਹੁਤ ਸਾਰੇ ਸਿਨੇਮੇ ਯਾਨੀ ਕਿ ਤਮਾਮ ਤਰ ਸਿਨੇਮੇ ਹੁਣ ਉਸ ਤਰ੍ਹਾਂ ਦਾ ਰਵਾਜ ਤੁਹਾਨੂੰ ਪਤਾ ਹੈ ਨਹੀਂ ਹੈਗਾ ਸ਼ਾਪਿੰਗ ਮਾਲਸ ਦੇ ਵਿੱਚ, ਔਰ ਖਾਸ ਕਰਕੇ ਸਿਨੇਮਿਆਂ ਦੀ ਇੱਕ ਅਲੱਗਾ ਤੋਂ ਸਨੀਪਲੈਕਸ ਜਿਹੜੇ ਹੈ ਨੇ ਉਹ ਸਿਨੇਮੇ ਨੇ। ਤੇ ਮੈਂ ਜਿੱਥੇ ਜਿੱਥੇ ਵੀ ਗਿਆ ਹੈ ਹਾਊਸਫੁੱਲ ਹੈ। ਸਰਦਾਰ ਜੀ 3 ਤੋਂ ਇਲਾਵਾ ਕੋਈ ਮੂਵੀ ਨਹੀਂ ਚੱਲ ਰਹੀ ਔਰ 2 ਦਿਨ ਐਡਵਾਂਸ ਬੁਕਿੰਗ ਚੱਲ ਰਹੀ ਹੈ ਕਿ ਤੁਸੀਂ ਅਗਰ ਗਏ ਹੋ। ਮੈਂ ਤਾਂ ਮਤਲਬ ਆਮ ਰੂਟੀਨ 'ਚ ਗਿਆ ਔਰ ਯਕੀਨ ਕਰੋ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਸਰਕਾਰਾਂ ਦੇ ਰੌਲੇ ਨੇ ਤੇ ਪਤਾ ਨਹੀਂ ਪਾਕਿਸਤਾਨ ਵਿੱਚ ਲੱਗੀ ਵੀ ਹੈ ਕਿ ਨਹੀਂ ਲੱਗੀ, ਲੇਕਿਨ ਬੜਾ ਚਾਅ ਚੜਿਆ ਮੈਨੂੰ ਜਦੋਂ ਸਰਦਾਰ ਜੀ 3 ਦੇ ਵੱਡੇ ਵੱਡੇ ਪੋਸਟਰ ਲੱਗੇ ਨੇ ਔਰ ਇੰਨਾ ਰਸ਼ ਹੈ ਤੇ ਉਹਨੂੰ ਵੇਖ ਕੇ ਖਾਸ ਕਰਕੇ ਮੈਨੂੰ ਇਸ ਕਰਕੇ ਚਾਅ ਚੜਿਆ ਕਿ ਅਸੀਂ ਸਾਡੀ ਪੰਜਾਬੀਅਤ ਜਿਹੜੀ ਉਹ ਜਾਗ ਪਈ ਹੈ ਔਰ ਅਸੀਂ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਹੈ। ਦੇਖੋ ਉਧਰ ਗੋਦੀ ਮੀਡੀਆ ਜਾਂ ਬੀਜੇਪੀ ਜਾਂ ਉੱਥੇ ਜਿਹੜੇ ਅੱਤਵਾਦੀ ਨੇ ਧਰਮ ਦੇ ਨਾਂ ਤੇ ਜੋ ਖੇਡ ਰਹੇ ਨੇ, ਕਾਲੀ ਖੇਡ ਰਹੇ ਨੇ, ਉਹਨਾਂ ਨੂੰ ਨਹੀਂ ਖੇਡਣੀ ਚਾਹੀਦੀ। ਪਹਿਲੇ ਵੀ ਅਸੀਂ ਕਿਹਾ ਸੀ ਕਿ ਕਿਸੇ ਕਲਾਕਾਰ ਨੂੰ ਪੋਲਿਟਿਕਸ ਵਿੱਚ ਨਹੀਂ ਪੈਣਾ ਚਾਹੀਦਾ, ਲੇਕਿਨ ਤੁਸੀਂ ਜਾਣਦੇ ਹੋ ਕਿ ਚੜ੍ਹਦੇ ਪੰਜਾਬ ਦੀ ਮੈਂ ਗੱਲ ਨਹੀਂ ਕਰ ਰਿਹਾ, ਹਿੰਦੁਸਤਾਨ ਵਿੱਚ ਇੰਡੀਆ ਦੇ ਵਿੱਚ ਜਿੰਨੇ ਵੀ ਸ਼ੋਬਿਜ਼ ਦੇ ਲੋਕ ਨੇ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਅਟੈਚ ਨੇ। ਜਦੋਂ ਦਾ ਖਾਸ ਕਰਕੇ ਮੋਦੀ ਆਇਆ ਉਸ ਤੋਂ ਬਾਅਦ ਤੇ ਇੱਕ ਜਿਹੜੀ ਭੈੜੀ ਸਿਆਸਤ ਹੈ ਉਹਦਾ ਰਿਵਾਜ ਪੈ ਗਿਆ ਔਰ ਉਹਦੇ ਨਾਲ ਕਾਫੀ ਮਾਮਲਾ ਖਰਾਬ ਹੋਏ ਨੇ। ਹੁਣ ਦੇਖੋ ਦਿਲਜੀਤ ਦਾ ਇਹਦੇ 'ਚ ਕੋਈ ਮਾਮਲਾ, ਦਿਲਜੀਤ ਇੱਕ ਕਲਾਕਾਰ ਹੈ। ਦਿਲਜੀਤ ਨੇ ਪੂਰੀ ਦੁਨੀਆ ਦਾ ਦਿਲ ਜਿੱਤਿਆ ਹੋਇਆ ਹੈ। ਦਿਲਜੀਤ ਤੇ ਰੱਬ ਦੀ ਮਿਹਰ ਹੈ, ਜਿਹੜੀਆਂ ਪੋਜ਼ਿਟਿਵ ਪਾਵਰਸ ਨੇ ਉਹ ਦਿਲਜੀਤ ਦੇ ਨਾਲ ਨੇ ਤੇ ਦਿਲਜੀਤ ਦਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ। ਰੱਬ ਨੇ ਉਹਨੂੰ ਰੁਤਬਾ ਦਿੱਤਾ ਹੈ, ਉਹਦੀ ਇੱਜ਼ਤ ਬਣਾਈ ਹੈ, ਉਹਨੂੰ ਮਕਾਮ ਦਿੱਤਾ ਹੈ ਤੇ ਬੋਨੇ ਲੋਕ ਜਿਹੜੇ ਨੇ ਉਹ ਉਹਦੇ ਨਾਲ ਕੱਦ ਆਪਣਾ ਮਾਪਣਾ ਚਾਹੁੰਦੇ ਨੇ ਤੇ ਉਹਦੇ ਨਾਲ ਕੁਝ ਨਹੀਂ ਹੁੰਦਾ। ਹਮੇਸ਼ਾ ਤੁਹਾਡਾ ਕੰਮ ਬੋਲਦਾ ਹੈ, ਤੁਹਾਡਾ ਸਿਦਕ ਬੋਲਦਾ ਹੈ। ਹੁਣ ਦੇਖੋ ਅਸੀਂ ਪੋਲੀਟੀਕਲੀ ਤੌਰ ਤੇ ਕਿ ਕੰਗਨਾ ਰਣਾਵਤ ਔਰ ਉਹਨੇ ਬਹੁਤ ਗਲਤ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ, ਲੇਕਿਨ ਸਾਨੂੰ ਉਹਦੇ ਨਾਲ ਹੈ ਹੀ ਕੁਝ ਨਹੀਂ, ਜੋ ਮਰਜ਼ੀ ਕਰੀ ਜਾਵੇ। ਮੀਕਾ ਨੇ ਦਿੱਤੀਆਂ ਨੇ ਤੇ ਇਹ ਮੀਆਂ ਮੀਕਾ ਵਰਗੇ ਹੋਰ ਬਹੁਤ ਸਾਰੇ ਨੇ ਜਿਹੜੇ ਸਟੇਟਮੈਂਟਾਂ ਦੇ ਰਹੇ ਨੇ। ਉਹਦੇ ਨਾਲ ਦਿਲਜੀਤ ਨੂੰ ਕੋਈ ਫਰਕ ਨਹੀਂ ਪੈਂਦਾ। ਦਿਲਜੀਤ ਨੂੰ ਫਰਕ ਪੈਂਦਾ ਸੀ ਕਿ ਅਗਰ ਪੰਜਾਬੀ ਉਹਦਾ ਸਾਥ ਨਾ ਦਿੰਦੇ। ਦਿਲਜੀਤ ਨੂੰ ਫਰਕ ਪੈਂਦਾ ਸੀ ਕਿ ਉਹਨੂੰ ਪੰਜਾਬੀਆਂ ਵੱਲੋਂ ਕੋਈ ਮਾਮਲਾ ਵਾਟਾ। ਐਸੀ ਕੋਈ ਗੱਲ ਨਹੀਂ ਹੈ। ਤਮਾਮ ਸੁਚਲ ਸੱਚੇ ਪੰਜਾਬੀ ਦਿਲਜੀਤ ਦੇ ਨਾਲ ਖਲੋਤੇ ਹੋਏ ਨੇ। ਦਿਲਜੀਤ ਦੀ ਫਿਲਮ ਜਿਹੜੀ ਹੈ ਉਹ ਬਿਜ਼ਨਸ ਕਰ ਰਹੀ ਹੈ, ਬਹੁਤ ਜ਼ਿਆਦਾ ਬਿਜ਼ਨਸ ਕਰ ਰਹੀ ਹੈ ਔਰ ਇਸੇ ਮਾਮਲੇ ਦੇ ਵਿੱਚ ਹੁਣ ਮੈਂ ਇੱਕ ਬੇਨਤੀ ਕਰਾਂਗਾ ਮੇਰੇ ਹਿੰਦੂ ਪੰਜਾਬੀ ਭੈਣ ਭਾਈ, ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ 1947 ਵਿੱਚ ਵੀ ਪੰਜਾਬੀਆਂ ਨੂੰ ਵੰਡਣ ਵਾਸਤੇ ਧਰਮ ਦਾ ਕਾਰਡ ਇਸਤੇਮਾਲ ਕੀਤਾ ਗਿਆ ਸੀ। ਮੋਦੀ ਦੀ ਕਾਲੀ ਸਿਆਸਤ ਵੀ ਇਹ ਕੁਝ ਕਰ ਰਹੀ ਹੈ, ਧਰਮ ਦਾ ਕਾਰਡ ਇਸਤੇਮਾਲ ਕਰ ਰਹੀ ਹੈ। ਦੇਖੋ ਪੰਜਾਬੀ ਕੌਮ ਦੇ ਵਿੱਚ 3 ਵੱਡੇ ਧਰਮ ਨੇ, ਮੁਸਲਿਮ ਨੇ, ਦੂਜੇ ਨੰਬਰ ਤੇ ਹਿੰਦੂ ਨੇ, ਤੀਸਰੇ ਨੰਬਰ ਤੇ ਸਿੱਖ ਨੇ। ਸੋ ਮੈਂ ਇੱਕ ਅਰਜ਼ੋਈ ਕਰਾਂਗਾ ਕਿ ਇਸ ਵੇਲੇ ਸਿਰਫ ਤੁਸੀਂ ਪੰਜਾਬੀ ਬਣ ਕੇ ਸੋਚੋ। ਤਮਾਮ ਸਿਆਸਤਾਂ ਤੋਂ
ਉੱਪਰ ਹੋ ਕੇ, ਕਿਉਂਕਿ ਮੈਂ ਜੋ ਸੋਤਿਆਲ ਵੇਖਣ ਡਿਆ ਸ਼ੋਬਿਜ਼ ਦੀ, ਉਧਰ ਖਾਸ ਕਰਕੇ ਬਹੁਤ ਡਿਸਟਰਬ ਹੋ ਰਹੀ ਹੈ। ਉਧਰ ਢਾਣੀਆਂ ਬਣ ਗਈਆਂ ਨੇ, ਉਧਰ ਗਰੁੱਪ ਬਣ ਗਏ ਨੇ, ਉਧਰ ਸਿਆਸੀ ਖੇਡ ਖੇਡੀ ਜਾ ਰਹੀ ਹੈ ਸ਼ੋਬਿਜ਼ ਦੇ ਵਿੱਚ ਵੀ, ਜਿਹੜੀ ਚੰਗੀ ਗੱਲ ਨਹੀਂ ਹੈ। ਔਰ ਅਸੀਂ ਅਗਰ ਵੇਖੀਏ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਬੰਬੇ ਦੀ ਇੰਡਸਟਰੀ ਨੂੰ ਸਹਾਰਾ ਦੇਣ ਵਾਲੇ ਸਾਰੇ ਪੰਜਾਬੀ ਨੇ, ਬੰਗਾਲੀ ਵੀ ਨੇ ਉਹਦੇ ਚ, ਲੇਕਿਨ ਉਹਨਾਂ ਚ ਅਕਸਰੀਅਤ ਪੰਜਾਬੀਆਂ ਦੀ ਹੈ। ਹੁਣ ਵੀ ਤੁਸੀਂ ਜਿੰਨੇ ਵੀ ਵੱਡੀ ਕਾਸਟ ਦੇ ਵੱਡੇ ਲੋਕ ਵੇਖਦੇ ਹੋ, ਸਾਰੇ ਦੇ ਸਾਰੇ ਪੰਜਾਬੀ, ਸ਼ਾਹਰੁਖ ਤੋਂ ਲੈ ਕੇ ਅਕਸ਼ੇ, ਅਜੇ ਦੇਵਗਨ, ਅਸੀਂ ਪਿੱਛੇ ਚਲੇ ਜਾਈਏ ਧਰਮਿੰਦਰ ਜੀ, ਦੇਵਾਨੰਦ, ਸਨੀ ਦੇਵਲ, ਜਿੰਨੇ ਵੀ ਵੱਡੀ ਕਾਸਟ ਅਸੀਂ ਵੇਖ ਲਈਏ, ਜੋ ਸਾਰੇ ਦੇ ਸਾਰੇ ਪੰਜਾਬੀ ਨੇ। ਤੇ ਅਮਿਤਾਭ ਬੱਚਨ ਸਾਹਿਬ ਦੀ ਜਿਹੜੀ ਵਾਲਦਾ ਨੇ, ਉਹ ਵੀ ਪੰਜਾਬਣ ਨੇ, ਲੈਲਪੁਰ ਦੀ ਜੰਮਪਲ ਨੇ ਉਹ। ਤੇ ਇੱਕ ਦੇਖੋ, ਅਸੀਂ ਮੁਹੱਬਤ ਦੀ ਗੱਲ ਕਿਉਂ ਨਹੀਂ ਕਰਦੇ, ਪਿਆਰ ਦੀ ਗੱਲ ਕਿਉਂ ਨਹੀਂ ਕਰਦੇ? ਸਿਆਸਤਾਂ ਕਰਨ ਦਿਓ ਨਾ ਸਿਆਸੀ ਲੋਕਾਂ ਨੂੰ, ਹਕੂਮਤਾਂ ਨੂੰ ਸਿਆਸਤਾਂ ਕਰਨ ਦਿਓ। ਲੇਕਿਨ ਮੈਂ ਸਮਝਦਾ ਕਿ ਅਸੀਂ ਬੜੇ ਪੁਲਾਈਟ ਆ, ਇੱਧਰ ਦੀ ਗਵਰਨਮੈਂਟ, ਇੱਧਰ ਦੀ ਸਰਕਾਰ ਇੱਕ ਵੇਲੇ 'ਚ ਇੱਕ ਦੂਸਰੇ ਤੇ ਪਾਬੰਦੀਆਂ ਲਾਈਆਂ ਨਾ, ਪਹਿਲੇ ਹਿੰਦੁਸਤਾਨ ਨੇ ਲਾਈਆਂ ਤੇ ਬਾਅਦ ਵਿੱਚ ਪਾਕਿਸਤਾਨ ਨੇ ਉਹਦੀ ਜਵਾਬ ਵਿੱਚ ਲਾਈਆਂ। ਲੇਕਿਨ ਅੱਜ ਦਿਲਜੀਤ ਦੀ ਫਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਸਾਡੇ ਦਿਲ ਵੀ ਵੱਡੇ ਨੇ, ਅਸੀਂ ਪਿਆਰ ਵੀ ਕਰਨੇ ਆ, ਤੇ ਅਸੀਂ ਸੱਚੇ ਸੁੱਚੇ ਪੰਜਾਬੀ ਆ। ਸੋ ਇਸ ਚਾਹ ਦੇ ਨਾਲ ਮੇਰਾ ਸੀਨਾ ਚੌੜਾ ਹੋ ਗਿਆ, ਤੇ ਫਿਰ ਇੱਕ ਵਾਰੀ ਮੈਂ ਖਾਸ ਕਰਕੇ ਅੱਜ ਦੀ ਗੱਲਬਾਤ ਵਿੱਚ ਜੋ ਸੁਨੇਹਾ ਦੇਣਾ ਚਾਹਾਂਗਾ, ਮੇਰੇ ਆਪਣੇ ਪਿਆਰੇ ਜਿਹੜੇ ਸਾਡੇ ਪੰਜਾਬੀ, ਹਿੰਦੂ ਪੰਜਾਬੀ ਨੇ, ਉਹਨਾਂ ਵਾਸਤੇ ਕਿ ਵਾਸਤਾ ਜੇ ਸਾਰੇ ਪੰਜਾਬੀ ਬਣੋ, ਪੰਜਾਬੀ ਬਣ ਕੇ ਸੋਚੋ। ਪੰਜਾਬ ਹੈ ਵੇ ਤੇ ਤੁਸੀਂ ਹੋ, ਤੁਹਾਡੀ ਸ਼ਨਾਖਤ ਹੈ ਵੇ ਤੇ ਤੁਸੀਂ ਹੋ। ਆਪਣੀ ਧਰਤੀ ਨਾਲੋਂ ਟੁੱਟ ਕੇ, ਆਪਣੀ ਸ਼ਨਾਖਤ ਨਾਲੋਂ ਟੁੱਟ ਕੇ ਪਿੱਛੇ ਕੁਛ ਨਹੀਂ ਜੇ ਬਚਦਾ। ਸੋ ਦਿਲਜੀਤ, ਇੱਕ ਵਾਰੀ ਫਿਰ ਬਹੁਤ ਵਧਾਈਆਂ, ਤੁਸੀਂ ਦਿਲ ਜਿੱਤ ਲਿਆ, ਪੂਰੇ ਜਹਾਨ ਦਾ ਦਿਲ ਤੇ ਜਿੱਤਿਆ, ਪੰਜਾਬੀਆਂ ਦੇ ਦਿਲ ਦੀ ਧੜਕਣ ਨੂੰ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।